ਜਿੱਤ ਦੇ ਕੋਲ ਆ ਕੇ ਟੀਮ ਇੰਡੀਆ ਨੂੰ ਮਿਲੀ ਇੱਕ ਬੜੀ ਔਖੀ ਕਿਸਮ ਦੀ ਹਾਰ। ਗੋਲਡ ਮੈਡਲ ਦੇ ਬਿਲਕੁਲ ਕੋਲ ਪਹੁੰਚ ਕੇ ਟੀਮ ਇੰਡੀਆ ਹਿੰਮਤ ਗਈ ਹਾਰ। ਕਾਮਨਵੈਲਥ ਗੇਮਸ 2022 ਦੇ ਵਿੱਚ ਫੇਵਰਟ ਆਖੀ ਗਈ ਆਸਟ੍ਰੇਲੀਆ ਕ੍ਰਿਕਟ ਟੀਮ ਇੱਕ ਵਾਰੀ ਉਸ ਵੇਲੇ ਮੁਸ਼ਕਲ 'ਚ ਪਈ ਜਦੋਂ ਇੰਡੀਆ ਨੂੰ ਸਿਰਫ ਚਾਹੀਦਾ ਸੀ 33 ਬਾਲਾਂ ਦੇ ਵਿੱਚ 40 ਸਕੋਰ। ਉਸ ਵੇਲੇ ਇੰਡੀਆ ਨੇ ਇੱਕ ਵਾਰੀ ਆਸਟ੍ਰੇਲੀਅਨ ਟੀਮ ਨੂੰ ਇਹ ਸੋਚਣ ਦੇ ਮਜਬੂਰ ਜ਼ਰੂਰ ਕਰ ਦਿੱਤਾ ਕਿ ਉਹ ਫੇਵਰਟ ਜ਼ਰੂਰ ਨੇ ਲੇਕਿਨ ਵਿਨਰ ਇੰਡੀਆ ਵੀ ਬਣ ਸਕਦਾ ਹੈ। ਬਿਲਕੁਲ ਇੰਜ ਹੀ ਹੋਇਆ, ਲੇਕਿਨ ਗੇਮ ਦੇ ਵਿੱਚ ਇੱਕ ਐਸੀ ਪਲਟੀ ਵੱਜੀ ਕਿ ਇੰਡੀਅਨ ਵੂਮੈਨ ਕ੍ਰਿਕਟ ਟੀਮ ਗੋਲਡ ਮੈਡਲ ਤਕਰੀਬਨ ਕੁਛ ਇੰਚ ਦੇ ਫਾਸਲੇ ਤੋਂ ਆਪਣੇ ਗਲੇ ਦੇ ਵਿੱਚ ਨਹੀਂ ਪਾ ਸਕੀਆਂ। ਕਾਮਨਵੈਲਥ 2022 ਦੀ ਗੇਮਸ ਦੇ ਵਿੱਚ ਕ੍ਰਿਕਟ ਨੂੰ 24 ਸਾਲ ਬਾਅਦ ਸ਼ਾਮਿਲ ਕੀਤਾ ਗਿਆ। 1998 ਦੇ ਵਿੱਚ ਜਦੋਂ ਕਾਮਨਵੈਲਥ ਗੇਮਸ ਦੇ ਵਿੱਚ ਕ੍ਰਿਕਟ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਸਾਊਥ ਅਫਰੀਕਾ ਨੇ ਗੋਲਡ ਮੈਡਲ ਜਿੱਤਿਆ ਸੀ। ਤੇ ਗੋਲਡ ਮੈਡਲ ਦੀ ਇਸ ਜੰਗ ਲਈ ਜਦੋਂ ਇੰਡੀਆ ਤੇ ਆਸਟ੍ਰੇਲੀਆ ਬਰਮਿੰਗਮ ਦੇ ਵਿੱਚ ਇੱਕ ਦੂਜੇ ਦੇ ਆਮਨੇ ਸਾਹਮਣੇ ਹੋਈਆਂ ਦੋਨਾਂ ਟੀਮਾਂ, ਤੇ ਉਸ ਵੇਲੇ ਆਸਟ੍ਰੇਲੀਆ ਦੇ ਨਾਮ ਦੇ ਨਾਲ ਲੱਗਾ ਸੀ ਹੌਟ ਫੇਵਰਟ, ਜਦਕਿ ਦੂਸਰੀ ਤਰਫ ਇੰਡੀਆ ਜਿਹੜੀ ਹੈਗੀ ਹੈ ਉਹ ਗੈਰ ਰਵਾਇਤੀ ਤਰੀਕੇ ਦੇ ਨਾਲ ਆਸਟ੍ਰੇਲੀਆ ਨੂੰ ਹਰਾਉਣ ਦੀ ਪੂਰੀ ਸਲਾਹੀਅਤ ਰੱਖਦੀ ਸੀ। ਇੰਡੀਅਨ ਕ੍ਰਿਕਟ ਟੀਮ ਦੀ ਬਦਕਿਸਮਤੀ ਹੈ ਕਿ ਉਹ ਬਿਲਕੁਲ ਜਿੱਤ ਦੇ ਕੋਲ ਪਹੁੰਚ ਕੇ ਹਾਰ ਗਈ। ਬਿਲਕੁਲ ਜਦੋਂ ਬਰਮਿੰਗਮ ਦੇ ਵਿੱਚ ਆਸਟ੍ਰੇਲੀਆ ਨੇ 162 ਸਕੋਰਾਂ ਦਾ ਟਾਰਗੇਟ ਦਿੱਤਾ ਤੇ ਲੱਗ ਹੀ ਰਿਹਾ ਸੀ ਕਿ ਆਸਟ੍ਰੇਲੀਆ ਦਾ ਸਭ ਤੋਂ ਔਖਾ ਬੋਲਿੰਗ ਅਟੈਕ ਜਿਹੜਾ ਹੈ ਉਹ ਇੰਡੀਆ ਨੂੰ ਬਾਆਸਾਨੀ ਜਿਹੜਾ ਹੈਗਾ ਉਹ 120-30 ਤੇ ਆਊਟ ਕਰ ਲੇਗਾ। ਪਰ ਸਾਰੇ ਦਾਅਵੇ ਉਸ ਵੇਲੇ ਗਲਤ ਹੋਏ ਜਦੋਂ ਹਰਮਨਪ੍ਰੀਤ ਕੌਰ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਵਕਫੇ ਨਾਲ ਕੁਝ ਬੈਟਸਮੈਨਾਂ ਖਲੋਂਦੀਆਂ ਰਹੀਆਂ ਤੇ ਇੰਡੀਆ ਦਾ ਸਕੋਰ 118 2 ਆਊਟ ਤੇ 14 ਓਵਰਾਂ ਹੋਇਆ ਤੇ ਲੱਗ ਹੀ ਰਿਹਾ ਸੀ ਕਿ ਇੰਡੀਆ ਬੜਾ ਸਕੂਨ ਦੇ ਨਾਲ ਆਸਟ੍ਰੇਲੀਆ ਨੂੰ ਹਰਾ ਲੇਗਾ। ਲੇਕਿਨ ਉਸ ਵੇਲੇ ਇੰਡੀਆ ਦੇ ਉੱਤੇ ਬਿਜਲੀ ਬਣ ਕੇ ਡਿੱਗੀ ਐਸ਼ ਗਾਰਡਨਰ ਪਾਰਟ ਟਾਈਮ ਸਪਿਨ ਬੋਲਿੰਗ ਕਰਦੇ ਹੋਇਆ ਉਹਨਾਂ ਨੇ ਪਹਿਲੇ ਹੀ ਓਵਰ ਦੇ ਵਿੱਚ ਵਿਸ਼ਾਲੀ ਵਰਮਾ ਦਾ ਬਿਹਤਰੀਨ ਵਿਕਟ ਜਿਹੜਾ ਉਹ ਝਟਕਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੂਰੇ ਸਪੈਲ ਦੇ ਵਿੱਚ 3 ਓਵਰਾਂ ਕਰਾਉਂਦੇ ਹੋਇਆ 3 ਖਿਡਾਰੀਆਂ ਨੂੰ ਆਊਟ ਕੀਤਾ। ਜਦੋਂ ਉਹਨੇ ਹਰਮਨਪ੍ਰੀਤ ਕੌਰ ਦੀ ਵਿਕਟ ਨੂੰ ਲਿਆ ਤੇ ਉਸ ਵੇਲੇ ਇੰਡੀਆ ਦੀ ਇੱਕ ਵਾਰੀ ਕਮਰ ਟੁੱਟ ਗਈ ਸੀ, ਪਰ ਉਸ ਤੋਂ ਬਾਅਦ ਇੰਡੀਆ ਨੇ ਹਿੰਮਤ ਨਹੀਂ ਹਾਰੀ ਤੇ ਸਕੋਰ ਜਿਹੜਾ ਹੈਗਾ ਸੀ ਉਹ 152 ਤੱਕ ਤੇ ਪਹੁੰਚ ਗਿਆ। ਲੇਕਿਨ ਆਖਰੀ ਓਵਰ ਦੇ ਵਿੱਚ 11 ਸਕੋਰ ਚਾਹੀਦਾ ਸੀ, ਲੇਕਿਨ 1 ਰਨ ਆਊਟ ਤੇ 1 LBW ਦੇ ਨਾਲ ਇੰਡੀਆ ਦੀ ਵਾਰੀ ਜਿਹੜੀ ਸੀ ਉਹ 152 ਸਕੋਰਾਂ ਤੇ ਲਵੇਟ ਦਿੱਤੀ ਗਈ। 9 ਸਕੋਰਾਂ ਦੇ ਨਾਲ ਇੰਡੀਆ ਇਹ ਮੁਕਾਬਲਾ ਹਾਰ ਗਿਆ। ਯਾਨੀ ਕਿ ਗੋਲਡ ਮੈਡਲ ਦੇ ਬਿਲਕੁਲ ਕੋਲ ਪਹੁੰਚਦਿਆਂ ਹੋਇਆਂ ਚਾਂਦੀ ਦਾ ਗੋਲਡ ਮੈਡਲ ਲੈਣਾ ਇੰਡੀਆ ਲਈ ਇੱਕ ਜਿੱਤ ਤੇ ਜ਼ਰੂਰ ਹੈ, ਇੱਕ ਹੈਰਾਨਕੁਨ ਗੱਲ ਤੇ ਜ਼ਰੂਰ ਹੈ, ਕਿਉਂਕਿ ਬੜੀਆਂ ਮੁਸ਼ਕਿਲ ਟੀਮਾਂ ਸੀ। ਹੋਮ ਟੀਮ ਦੀ ਅਗਰ ਗੱਲ ਕੀਤੀ ਜਾਵੇ ਇੰਗਲੈਂਡ, ਜਿਹੜਾ ਕਿ ਵਰਲਡ ਕੱਪ 2017 ਦੇ ਵਿੱਚ ਜਿਨ੍ਹਾਂ ਨੇ ਇੰਡੀਆ ਨੂੰ ਇਸੇ ਤਰੀਕੇ ਨਾਲ 9 ਸਕੋਰ ਤੋਂ ਹਰਾਇਆ ਸੀ। ਇੰਡੀਆ ਉਦੋਂ ਵੀ ਬੈਟਿੰਗ ਦੇ ਵਿੱਚ ਕੋਲੈਪਸ ਕਰ ਗਿਆ ਸੀ, ਉਦੋਂ ਵੀ ਸਹੀ ਖੇਲਦੇ ਜਿੱਤ ਦੇ ਕੋਲ ਜਾ ਕੇ ਹਾਰ ਗਿਆ ਸੀ। ਤੇ ਇੱਕ ਵਾਰੀ ਫੇਰ ਇੰਡੀਅਨ ਕ੍ਰਿਕਟ ਟੀਮ ਦੇ ਨਾਲ ਇਹੋ ਹੀ ਹੋਇਆ ਕਿ ਚੇਜ਼ ਕਰਦਿਆਂ ਹੋਇਆਂ ਆਖਰੀ 5 ਓਵਰਾਂ ਦੇ ਵਿੱਚ ਪੂਰੀ ਗੇਮ ਹੀ ਬਦਲ ਗਈ। ਆਖਰ ਐਸਾ ਕੀ ਹੈ ਕਿ ਆਸਟ੍ਰੇਲੀਆ ਦੀ ਕ੍ਰਿਕਟ ਟੀਮ, ਉਹ ਵੂਮੈਨ ਕ੍ਰਿਕਟ ਟੀਮ ਹੋਵੇ ਜਾਂ ਮੈਨ ਕ੍ਰਿਕਟ ਟੀਮ ਹੋਵੇ, ਉਹਨਾਂ ਨੇ ਇਸ ਵੇਲੇ ਆਪਣੀ ਹੁਕਮਰਾਨੀ ਜਿਹੜੀ ਹੈ ਉਹ ਕਾਇਮ ਕੀਤੀ ਹੋਈ ਹੈ। 2020 ਦਾ T20 ਵਰਲਡ ਕੱਪ ਆਸਟ੍ਰੇਲੀਅਨ ਵੂਮੈਨ ਕ੍ਰਿਕਟ ਟੀਮ ਦੇ ਨਾਮ, 2021 ਦਾ T20 ਮੈਨ ਵਰਲਡ ਕੱਪ ਆਸਟ੍ਰੇਲੀਅਨ ਮੈਨ ਕ੍ਰਿਕਟ ਟੀਮ ਦੇ ਨਾਮ, ਉਸ ਤੋਂ ਬਾਅਦ 2022 ਦਾ 50 ਓਵਰ ਦਾ ਕ੍ਰਿਕਟ ਵਰਲਡ ਕੱਪ ਵੂਮੈਨ ਕ੍ਰਿਕਟ ਟੀਮ ਆਸਟ੍ਰੇਲੀਆ ਦੀ ਉਹਦੇ ਨਾਮ। ਹੁਣ ਕਾਮਨਵੈਲਥ ਗੇਮਸ ਦੇ ਵਿੱਚ ਆਸਟ੍ਰੇਲੀਆ ਜਿਹੜਾ ਹੈਗਾ ਉਹ ਫਿਰ ਗੋਲਡ ਮੈਡਲ ਜਿੱਤ ਕੇ ਆਪਣੀ ਕ੍ਰਿਕਟ ਟੀਮ ਦਾ ਇੱਕ ਵਾਰੀ ਫਿਰ ਮੋਰਾਲ ਤੇ ਉਹਨਾਂ ਦਾ ਸਟੇਟਸ ਜਿਹੜਾ ਹੈਗਾ ਉਹਨੂੰ ਹਾਈ ਕਰ ਦਿੱਤਾ ਹੈਗਾ। ਇੰਡੀਅਨ ਕ੍ਰਿਕਟ ਟੀਮ ਨੇ ਨੋ ਡਾਊਟ ਬਹੁਤ ਅੱਛਾ ਖੇਡਿਆ, ਉਹਨਾਂ ਨੇ ਇੱਕ ਮੌਕੇ ਤੇ ਆਸਟ੍ਰੇਲੀਆ ਨੂੰ ਵਕਤ ਵੀ ਪਾ ਦਿੱਤਾ ਸੀ,
ਲੇਕਿਨ ਬਦਕਿਸਮਤੀ ਦੇ ਨਾਲ ਕੁਝ ਵਿਕਟਾਂ ਅਚਾਨਕ ਡਿੱਗਣ ਦੀ ਵਜ੍ਹਾ ਤੋਂ ਇੰਡੀਆ ਦੀ ਟੀਮ ਜਿਹੜੀ ਸੀ ਉਹ 골ਡ ਮੈਡਲ ਦੇ ਕੋਲ ਨਹੀਂ ਪਹੁੰਚ ਸਕੀ। ਚਾਂਦੀ ਦਾ ਮੈਡਲ ਲੈਣ ਦੇ ਬਾਵਜੂਦ ਵੀ ਇੰਡੀਆ ਦੂਸਰੀ ਪੋਜੀਸ਼ਨ ਦੇ ਨਾਲ ਆਪਣੇ ਮੁਲਕ ਦੇ ਵਿੱਚ ਜ਼ਰੂਰ ਆਇਆ ਹੈ, ਲੇਕਿਨ ਉਹ ਜ਼ਰੂਰ ਸੋਚੇਗਾ ਕਿ ਉਹ ਹਰ ਵਾਰੀ ਵਰਲਡ ਕੱਪ ਦੇ ਕਿਸੇ ਵੀ ਫਾਈਨਲ 'ਚ ਪਹੁੰਚ ਕੇ ਆਪਣੀ ਆਖਰੀ 5 ਓਵਰਾਂ ਦੇ ਵਿੱਚ ਕਿਉਂ ਖਰਾਬ ਪਰਫਾਰਮੈਂਸ ਕਰਦਾ ਹੈ। ਮਿਡਲ ਆਰਡਰ ਦੇ ਵਿੱਚ ਕਿਹੜੀਆਂ ਕਮੀਆਂ ਨੇ, ਉਹਨਾਂ ਕਮੀਆਂ ਨੂੰ ਕਿਵੇਂ ਦੂਰ ਕਰਨਾ ਹੈ, ਇਹ ਇੰਡੀਅਨ ਮੈਨੇਜਮੈਂਟ ਤੇ ਇੰਡੀਅਨ ਵੂਮੈਨ ਕ੍ਰਿਕਟ ਟੀਮ ਜਿਹੜੀ ਹੈਗੀ ਹੈ ਉਹ ਲਾਜ਼ਮੀ ਸੋਚੇਗੀ। ਤੁਸੀਂ ਵੇਖਦੇ ਰਹੋ ਇੰਡੋਸ ਟੀਵੀ। ਆਸਟ੍ਰੇਲੀਆ ਤੇ ਸਾਡੀਆਂ ਜਿਹੜੀਆਂ ਨੇਕ ਖਾਹਿਸ਼ਾਤ ਨੇ ਉਹ ਇੰਡੀਅਨ ਵੂਮੈਨ ਕ੍ਰਿਕਟ ਟੀਮ ਦੇ ਨਾਲ ਹੈ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਖੇਡਿਆ।